ਆਪਾਂ ਹੋਈਆਂ, ਕਿੱਥੇ ਕੀ ਕੁਛ ਹੋਇਆ ਤੇ ਫਿਲਹਾਲ ਜਿਹੜੇ ਹੁਣ ਸਮਾਂ ਜੋ ਚੱਲ ਰਿਹਾ ਉੱਥੇ ਰਾਤ ਪੈ ਚੁੱਕੀ ਹੈ ਤੇ ਇਹਦੇ ਨਾਲ ਅਗਲੀ ਰਣਨੀਤੀ ਜਿਹੜੀ ਕੀ ਹੈ ਤੇ ਜੋ ਇਰਾਦੇ ਨੇ ਕਿਸਾਨਾਂ ਦੇ ਉਹ ਕੀ ਨੇ। ਉਹਨਾਂ ਨੇ ਜੋ ਉੱਥੋਂ ਦੇ ਹਾਲਾਤ ਨੇ ਉਹ ਬਾਅਦ ਤਫਸੀਲ ਤੁਹਾਨੂੰ ਦੱਸੇ ਨੇ ਤੇ ਪਰ ਆਪਾਂ ਜੋ ਇਹਦਾ ਤੱਤ ਸਾਰ ਹੈ, ਜੋ ਇਹਨੂੰ ਹੋਰ ਪਹਿਲੂਆਂ ਤੋਂ ਆਪਾਂ ਦੇਖਦੇ ਹਾਂ ਉਹਨਾਂ ਚੀਜ਼ਾਂ ਨੂੰ, ਤਾਂ ਉਹਨਾਂ ਨੂੰ ਇੱਕ ਪੰਜਾਬੀਅਤ ਦੇ ਕਿਰਦਾਰ ਵਜੋਂ ਇਸ ਅੰਦੋਲਨ ਨੂੰ ਜਾਂ ਜੋ ਸਾਰਾ ਦਿਨ ਉੱਥੇ ਝੜਪਾਂ ਹੋਈਆਂ ਨੇ ਉਹਦੇ ਵਿੱਚੋਂ ਪੰਜਾਬੀ ਕਿਰਦਾਰ ਦੇ ਬਾਰੇ, ਪੰਜਾਬੀਅਤ ਦੇ ਕਿਰਦਾਰ ਤੋਂ ਦੇਖਾਂਗੇ ਤੇ ਨਾਲ ਫੈਡਰਲਿਜ਼ਮ ਦੇ ਐਂਗਲ ਤੋਂ ਦੇਖਣਾ ਬੇਹੱਦ ਲਾਜ਼ਮੀ ਹੈ। ਪੰਜਾਬੀਅਤ ਦੇ ਕਿਰਦਾਰ ਦੀ ਗੱਲ ਇਹ ਹੈ ਕਿ ਜਦੋਂ ਦਿੱਲੀ ਜਾਣ ਵੇਲੇ ਸ਼ੰਭੂ ਤੇ ਝੜਪਾਂ ਹੋਈਆਂ, ਇਹ ਸ਼ੰਭੂ ਉਹ ਇਲਾਕਾ ਹੈ ਜਿੱਥੇ ਦੀਪ ਸਿੱਧੂ ਨੇ ਸ਼ੰਭੂ ਮੋਰਚਾ ਲਾਇਆ ਹੋਇਆ ਸੀਗਾ। ਤਾਂ ਜਦੋਂ ਝੜਪਾਂ ਹੋਈਆਂ ਤੇ ਉਸ ਤੋਂ ਬਾਅਦ ਜਿਹੜੇ ਨੇੜਲੇ ਪਿੰਡਾਂ ਦੇ ਲੋਕ ਸੀ, ਜਿਹੜੇ ਆਮ ਕਿਸਾਨ ਸੀ ਜਾਂ ਮਜ਼ਦੂਰ ਜਥੇਬੰਦੀਆਂ ਦੇ ਨਾਲ ਤਾਲੁਕਾਤ ਰੱਖਦੇ ਲੋਕ ਨੇ, ਨੇੜੇ ਪਿੰਡਾਂ ਦੇ ਲੋਕ ਨੇ, ਉਹਨਾਂ ਨੇ ਕਿਸਾਨਾਂ ਨੂੰ ਆ ਕੇ ਕਿਹਾ ਕਿ ਤੁਸੀਂ ਘਬਰਾਉਣਾ ਨਹੀਂਗਾ ਕਿਸੇ ਗੱਲੋਂ। ਤੁਸੀਂ ਸਾਨੂੰ ਪਤਾ ਕੋਈ ਮਾਨਸਾ ਤੋਂ ਚੱਲ ਕੇ ਆਇਆ, ਕੋਈ ਬਠਿੰਡਾ ਤੋਂ ਚੱਲ ਕੇ ਆਇਆ, ਕੋਈ ਫਿਰੋਜ਼ਪੁਰ ਤੋਂ ਚੱਲ ਕੇ ਆਇਆ, ਕੋਈ ਅੰਮ੍ਰਿਤਸਰ ਤੋਂ ਚੱਲ ਕੇ ਆਇਆ, ਕੋਈ ਗੁਰਦਾਸਪੁਰ ਤੋਂ ਟਰਾਲੀ ਲੈ ਕੇ ਆਇਆ, ਕੋਈ ਹੁਸ਼ਿਆਰਪੁਰ ਤੋਂ ਆਇਆ, ਕੋਈ ਕਿਤੋਂ। ਤੁਹਾਡੇ ਕੋਲੇ ਸਾਰਾ ਪ੍ਰਬੰਧ ਹੈ। ਤੁਸੀਂ ਰਾਸ਼ਨ ਦੇ ਵਿੱਚੋਂ ਪਾਣੀ ਵੀ ਨਹੀਂ ਖੋਲ੍ਹਣਾ ਆਪਦਾ। ਆਪਦਾ ਆਟਾ ਨਹੀਂ ਖੋਲ੍ਹਣਾ ਕਿ ਇੱਥੇ ਸਾਡੇ ਡੇਰੇ ਲੱਗ ਗਏ, ਹੁਣ ਅਸੀਂ ਆਪਦਾ ਆਟਾ ਖੁੱਲ੍ਹ ਤੇ ਉਹਨੂੰ ਗੁੰਨੀਏ ਤੇ ਪਕਾਈਏ। ਉਹ ਕਹਿੰਦੇ ਤੁਸੀਂ ਆਪਦਾ ਰਾਸ਼ਨ ਬੰਦ ਰੱਖੋ, ਟਰਾਲੀ ਦੀ ਤਰਪਾਲ ਨਹੀਂ ਚੱਕਣੀ, ਟਰਾਲੀ 'ਚ ਜਾਂ ਚੜ੍ਹਨਾ ਤੇ ਜਾਂ ਉਤਰਨਾ ਬਸ। ਲੰਗਰ ਦੀ ਸੇਵਾ, ਪਾਣੀ ਦੀ ਸੇਵਾ, ਜੇ ਕਿਸੇ ਨੇ ਸਵੇਰੇ ਇਸ਼ਨਾਨ ਪਾਣੀ ਕਰਨਾ ਹੈ, ਉਹਦੀ ਸੇਵਾ ਅਸੀਂ ਕਰਾਂਗੇ। ਇਹ ਪੰਜਾਬੀਅਤ ਦਾ ਕਿਰਦਾਰ ਹੈ। ਲੋਕ ਕਹਿ ਦਿੰਦੇ ਆ ਫੇਸਬੁੱਕ ਤੇ ਆਪਾਂ ਪੜ੍ਹਦੇ ਰਹਿੰਦੇ ਹਾਂ, ਇਹ ਜੀ ਇਹ ਗਵਰਨਮੈਂਟ ਸਪੋਂਸਰਡ ਹੈ, ਇਹ ਚੰਦ ਲੋਕ ਨੇ ਜਿਹੜੇ ਮੂਹਰੇ ਲੱਗੇ ਹੋਏ ਨੇ, ਇਹ ਆਹ ਲੋਕ ਨੇ। ਤੁਸੀਂ ਇਹ ਦੱਸੋ ਜੇ ਲੋਕ ਮੂਹਰੇ ਲੱਗੇ ਹੋਏ ਨੇ, ਜੇ ਗਵਰਨਮੈਂਟ ਸਪੋਂਸਰਡ ਹੈ, ਤੁਸੀਂ ਇੱਕ ਮੰਗ ਦੱਸੋ ਜਿਹੜੀ ਕੇਂਦਰ ਸਰਕਾਰ ਨੇ ਮੰਨੀ ਹੈ। ਜਦੋਂ ਤੋਂ ਕਿਸਾਨ ਅੰਦੋਲਨ ਹੋਇਆ, ਐਮਐਸਪੀ ਦਾ ਵਾਅਦਾ ਕੀਤਾ ਗਿਆ ਸੀ, ਉਹ ਵਾਅਦਾ ਨਹੀਂ ਸਿਰੇ ਚੜ੍ਹਿਆ ਹਾਲੇ ਤੱਕ, ਉਹ ਨਹੀਂ ਗਰੰਟੀ ਦਿੱਤੀ ਗਈ। ਬਹੁਤ ਲੋਕ ਕਹਿੰਦੇ ਨੇ ਕਿ ਐਮਐਸਪੀ ਪੋਸੀਬਲ ਨਹੀਂ ਹੈ। ਕਿਉਂ ਨਹੀਂ ਪੋਸੀਬਲ? ਤੁਸੀਂ ਡਰਾਫਟ ਪੜ੍ਹੋ ਜਿਹੜੇ ਕਿਸਾਨਾਂ ਨੇ 2 ਤਿਆਰ ਕੀਤੇ ਆ, ਕੋਈ ਉਹਨਾਂ ਬਾਰੇ ਗੱਲ ਹੀ ਨਹੀਂ ਕਰਦਾ। ਜਿਹੜਾ ਸਰਕਾਰੀ ਸਾਡਾ ਪ੍ਰਚਾਰ ਹੈ ਮਸ਼ੀਨਰੀ ਦਾ, ਸਾਰੇ ਉਹਦੇ ਤੇ ਮਨੱਸਰ ਹਾਂ ਅਸੀਂ ਕਹਿੰਦੇ ਹਾਂ ਕਿ 16 ਲੱਖ ਕਰੋੜ ਰੁਪਏ ਚਾਹੀਦਾ ਕਿਸਾਨਾਂ ਨੂੰ ਡਰਾਫਟ ਦੇਣ ਵਾਸਤੇ। ਕੋਈ ਸਾਬਤ ਕਰੋ ਬੀਜੇਪੀ ਆਈਟੀ ਸੈੱਲ ਤੋਂ ਬਿਨਾਂ ਕਿ 16 ਲੱਖ ਕਰੋੜ ਰੁਪਏ ਚਾਹੀਦਾ। ਕਿਸਾਨ ਕਹਿੰਦਾ ਕਿ 7 ਲੱਖ ਕਰੋੜ ਰੁਪਏ ਚਾਹੀਦਾ। ਅਸੀਂ ਸਰਕਾਰਾਂ ਦੇ ਮਗਰ ਲੱਗ ਕੇ ਕਹੀ ਜਾਂਦੇ ਕਿ 16 ਲੱਖ ਕਰੋੜ ਰੁਪਏ ਚਾਹੀਦਾ। ਕਿਸਾਨ ਨੇ ਜਿਹਨੇ 2 ਡਰਾਫਟ ਤਿਆਰ ਕੀਤੇ ਹੈ, ਉਹ ਕਹਿੰਦਾ ਕਿ 7 ਲੱਖ ਕਰੋੜ ਰੁਪਏ ਚਾਹੀਦਾ ਜੇਕਰ ਤੁਸੀਂ ਐਮਐਸਪੀ ਸਾਰੀਆਂ ਫਸਲਾਂ ਤੇ ਦੇਣੇ ਹੋ, ਜੇਕਰ ਖਰੀਦ ਦੀ ਗਰੰਟੀ। ਔਰ ਉਹਦੇ ਵਿੱਚ ਵੀ ਇਹ ਮੱਦ ਹੈ ਕਿ ਜਿਹੜਾ ਵਪਾਰੀ ਅੱਜ ਨਰਮਾ ਖਰੀਦ ਰਿਹਾ, ਅੱਜ ਮੱਕੀ ਖਰੀਦ ਰਿਹਾ, ਅੱਜ ਗੰਨਾ ਖਰੀਦ ਰਿਹਾ, ਮੇਲਾਂ ਜਿਹੜੀਆਂ ਨੇ, ਅੱਜ ਸਾਡੀ ਹੋਰ ਏਜੰਸ ਖਰੀਦ ਰਹੀਆਂ, ਕਿ ਉਹਨਾਂ ਨੂੰ ਲੋੜ ਮੁੱਕ ਜੂਗੀ? ਕਿ ਉਹ ਫਿਰ ਉਹ ਚੀਜ਼ਾਂ ਲੈਣੋਂ ਹਟ ਜਾਣਗੇ ਜੇ ਸਰਕਾਰ ਐਮਐਸਪੀ ਦੀ ਗਰੰਟੀ ਦੇ ਦੂ? ਅਸੀਂ ਟੋਟਲੀ ਡਿਰੇਲਡ ਹਾਂ ਇਸ ਮਾਮਲੇ ਦੇ ਵਿੱਚ। ਅਸੀਂ ਟੋਟਲੀ ਜੋ ਸਰਕਾਰ ਦਾ ਨੈਰੇਟਿਵ ਹੈ, ਬਿਰਤਾਂਤ ਆ, ਅਸੀਂ ਉਹਦੇ ਤੇ ਮੁਨੱਸਰ ਹਾਂ, ਉਹਦੇ ਤੇ ਡਿਪੈਂਡੈਂਟ ਹੈ। ਅਸੀਂ ਉਹਨਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਹਾਂ। ਇਸ ਤਰੀਕੇ ਨਾਲ ਤਾਂ ਫਿਰ ਜੇ ਸਰਕਾਰ ਦਾ ਇਹ ਜੇ ਉਸੇ ਬਿਰਤਾਂਤ ਤੇ ਹੀ ਜਾਣਾ, ਫਿਰ ਤਾਂ ਜੋ ਅੱਜ ਅਸੀਂ ਕਰ ਰਹੇ ਹਾਂ ਇਹ ਵੀ ਗਲਤ ਆ। ਫਿਰ ਤਾਂ ਆਪਦੀ ਮੰਗ ਚੁੱਕਣੀ ਗਲਤ ਹੈ। ਫਿਰ ਤਾਂ ਸਰਕਾਰ ਦੇ ਅੱਗੇ ਗੱਲ ਰੱਖਣੀ ਵੀ ਗਲਤ ਹੈ। ਸਰਕਾਰ ਤਾਂ ਕਹਿੰਦੀ ਤੁਸੀਂ ਬ੍ਰਿਟਿਸ਼ ਰਾਜ ਤੋਂ ਵੀ ਭੈੜੇ ਰਹੋ। ਤੁਸੀਂ ਦੇਖੋ ਕਿ ਮੁਲਕ ਭਰ ਦੇ ਵਿੱਚ ਕਿਤੇ ਕੋਈ ਧਾਰਮਿਕ ਥਾਂ ਢਾਈ ਜਾ ਰਹੀ ਹੈ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਸ ਫਿਰਕੇ ਦਾ, ਜਿਨ੍ਹਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ। ਕਦੇ ਸ਼ੋਭਾ ਯਾਤਰਾਵਾਂ ਦੇ ਤਹਿਤ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਮਾਈਨੋਰਟੀਜ਼ ਜਿਹੜੀਆਂ ਨੇ, ਘੱਟ ਗਿਣਤੀ ਜਿਹੜੀਆਂ ਨੇ, ਉਹਨਾਂ ਨੂੰ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਦਰੜਿਆ ਮਿੱਧਿਆ ਜਾ ਰਿਹਾ। ਪਰ ਕੋਈ ਹੈ ਜਿਹੜਾ ਉੱਠ ਰਿਹਾ? ਪੰਜਾਬ ਦੀ ਤਾਂ ਤਸਵੀਰ ਹੀ ਸ਼ੁਰੂ ਤੋਂ ਵੱਖਰੀ ਹੈ। ਬ੍ਰਿਟਿਸ਼ ਰਾਜ ਰਿਹਾ ਦੇਸ਼ ਭਰ ਦੇ ਵਿੱਚ, ਕਿੰਨਾ ਸਮਾਂ ਰਿਹਾ, ਸਾਡੇ ਤੇ ਕਿੰਨਾ ਸਮਾਂ ਰਿਹਾ, ਤੁਸੀਂ ਦੇਖੋ। ਪੰਜਾਬੀਅਤ ਦੀ ਤਸਵੀਰ ਹੀ ਹੋਰ ਹੈ। ਪਹਿਲਾਂ ਲੋਕ ਜਦੋਂ ਸੁੱਤੇ ਪਏ ਸੀ, ਇਸ ਦੇਸ਼ ਦੇ ਵਿੱਚ ਬੇਰੁਜ਼ਗਾਰਾਂ ਨੇ ਹੱਲਾ ਮਾਰ ਕੇ ਦੇਖ ਲਿਆ। ਇਸ ਦੇਸ਼ ਦੇ ਵਿੱਚ ਵਿਰੋਧੀ ਧਿਰਾਂ ਨਿਸਲ ਹੋਈਆਂ ਪਈਆਂ ਨੇ, ਏਜੰਸੀਆਂ ਤੋਂ ਡਰਦੀਆਂ, ਕੋਈ ਈਡੀ ਤੋਂ ਡਰਦਾ ਹੈ, ਕੋਈ ਆਈਟੀ ਤੋਂ ਡਰਦਾ ਹੈ, ਕੋਈ ਸੀਬੀਆਈ ਤੋਂ ਡਰਦਾ ਹੈ, ਕੋਈ ਕਿਸੇ ਹੋਰ ਡਿਪਾਰਟਮੈਂਟ ਤੋਂ ਡਰਦਾ ਹੈ। ਹੁਣ ਰਲੀ ਜਾਂਦੇ ਨਾ ਕਾਂਗਰਸੀ, ਮਹਾਰਾਸ਼ਟਰ ਵਾਲਾ ਕੱਲ੍ਹ ਪਰਸੋਂ ਹੀ ਰਲਿਆ ਇੱਕ, ਬਥੇਰੇ ਰਲੀ ਜਾਂਦੇ ਨੇ। ਇਹ ਤਾਂ ਮੈਂ ਇੱਕ ਉਦਾਹਰਨ ਦਿੱਤੀ ਹੈ। ਪੰਜਾਬ ਦੇ ਕਾਂਗਰਸੀ ਦੇਖ ਲਓ ਤੁਸੀਂ, ਕਿੰਨੇ ਗਏ ਨੇ, ਕਾਹਦੇ ਡਰ ਨੇ? ਏਜੰਸੀਆਂ ਦੇ। ਕਿਉਂਕਿ ਤਰੀਕਾਂ ਭੁਗਤਣ ਜੋਗਾ, ਉਹਨਾਂ ਦੇ ਸਵਾਲਾਂ ਦੇ ਸਾਹਮਣਾ ਕਰਨ ਜੋਗਾ ਮਾਦਾ ਹੈ ਨਹੀਂਗਾ। ਕਿਸਾਨ ਕਿਉਂ ਨਹੀਂ ਡਰਦਾ? ਕਿਉਂਕਿ ਉਹਨੂੰ ਪਤਾ ਹੈ ਕਿ ਕੁਦਰਤ ਨਾਲੋਂ ਵੱਡਾ ਕੋਈ ਨਹੀਂ। ਜੇ ਮੈਂ ਕੁਦਰਤੀ ਮਾਰ ਝੱਲ ਸਕਦਾ ਤੇ ਇਹ ਤਾਂ ਗੱਲ ਹੀ ਕਿੱਡੀ ਕੁ। ਉਹ ਇਸ ਕਰਕੇ ਬੇਖੌਫ ਹੈ, ਇਸ ਕਰਕੇ ਇਹਨਾਂ ਤੋਂ ਨਹੀਂ ਡਰਦਾ। ਔਰ ਪੰਜਾਬੀ ਬੰਦਾ ਕਿਸੇ ਤੋਂ ਡਰਦਾ ਹੀ ਨਹੀਂ। ਇਹ ਬੇਸ਼ੱਕ ਜ਼ੋਰ ਲਾ ਲੈਣ। ਆਮ ਆਦਮੀ ਪਾਰਟੀ ਖੁੱਲ੍ਹ ਕੇ ਨਿੱਤਰ ਕੇ ਆ ਗਈ ਆ। ਉਹਨਾਂ ਨੇ ਕਿਹਾ ਉਹ ਕਿਸ ਐਂਗਲ ਤੋਂ ਨਹੀਂ ਲੜ ਰਹੇ, ਉਹਦੀ ਵੀ ਗੱਲ ਕਰਾਂਗੇ ਆਪਾਂ। ਕਾਂਗਰਸ ਨੇ ਸਮਰਥਨ ਦੇ ਦਿੱਤਾ। ਉਹ ਸੁਖਪਾਲ ਖਹਿਰਾ ਜਾਂ ਹੋਰ ਉਹਨਾਂ ਦੇ ਆਗੂ ਜਿਹੜੇ ਨੇ, ਉਹ ਸੁਖਪਾਲ ਖਹਿਰਾ ਤਾਂ ਉੱਥੇ ਸ਼ੰਭੂ ਬਾਰਡਰ ਤੇ ਵੀ ਪਹੁੰਚੇ ਨੇ। ਜਿਹੜੀ ਦੂਜੀ ਗੱਲ ਹੈ ਉਹ ਹੈ ਫੈਡਰਲਿਜ਼ਮ ਦੀ ਗੱਲ, ਸੰਘੀ ਢਾਂਚੇ ਦੀ ਗੱਲ। ਖੱਟਰ ਨੂੰ ਕਿਹਨੇ ਇਹ
ਪਾਵਰ ਦਿੱਤੀ ਹੈ, ਇਹ ਸ਼ਕਤੀ ਦਿੱਤੀ ਹੈ ਕਿ ਉਹ ਸਾਡੇ ਸ਼ੰਭੂ ਦੇ ਵਿੱਚ, ਸਾਡੇ ਸ਼ੰਭੂ ਬਾਰਡਰ ਤੇ ਸਾਡੇ ਪਿੰਡਾਂ 'ਚ ਖੜੇ ਬੰਦਿਆਂ ਤੇ ਡਰੋਨ ਦੇ ਨਾਲ ਬੰਬ ਸਿੱਟੀ ਜਾਵੇ। ਉਹਨਾਂ ਦੇ ਐਸੇ ਇਹ ਜਿਹੜੇ ਧਮਾਕਾ ਖੇਜ ਸਮੱਗਰੀ ਸਿੱਟਦੇ ਆ, ਜਦੋਂ ਉਹ ਕਿਸਾਨਾਂ ਤੇ ਡਿੱਗਦੀ ਹੈ, ਉਹਨੂੰ ਅੱਗ ਲੱਗ ਜਾਂਦੀ ਹੈ। ਉਹ ਕੋਈ ਟੈਰਰਿਸਟ ਨੇ? ਉਹ ਕੋਈ ਇਸ ਮੁਲਕ ਨੂੰ, ਉਹ ਕੋਈ ਬਾਗੀ ਨੇ ਜਿਹੜੇ ਸੱਤਾ ਨੂੰ ਉਖਾੜ ਸੁੱਟਣਾ ਚਾਹੁੰਦੇ ਨੇ? ਉਹ ਕਿਸਾਨ ਨੇ, ਤੁਹਾਡੇ ਲੋਕ ਨੇ, ਜਿਨ੍ਹਾਂ ਤੇ ਤੁਸੀਂ ਹਰੀ ਕ੍ਰਾਂਤੀ ਥੋਪੀ ਹੈ। ਇੱਕ ਪਾਸੇ ਤੁਹਾਡਾ ਦੋਗਲਾ ਚਿਹਰਾ ਦੇਖੋ ਇਹਨਾਂ ਦਾ, ਇੱਕ ਪਾਸੇ ਸਵਾਮੀਨਾਥਨ ਨੂੰ ਭਾਰਤ ਰਤਨ ਦਿੱਤਾ ਹੈ, ਤੇ ਦੂਜੇ ਪਾਸੇ ਜਿਹੜੀਆਂ ਉਹਦੀਆਂ ਰੈਕਮੈਂਡੇਸ਼ਨ ਨੇ, ਜਿਹੜੀਆਂ ਉਹਦੀਆਂ ਸਿਫਾਰਸ਼ਾਂ ਨੇ, ਜਿਹੜੀਆਂ ਉਹ ਕਹਿੰਦਾ ਵਿਚਾਰਾ ਇਸ ਦੁਨੀਆ ਤੋਂ ਚਲਾ ਗਿਆ। ਉਹ ਕਹਿੰਦਾ ਰਿਹਾ ਕਿ ਜਿਹੜਾ ਹਰੀ ਕ੍ਰਾਂਤੀ ਮਾਡਲ ਮੈਂ ਲਿਆਂਦਾ, ਇਹ ਦੇਸ਼ ਦੀ ਜਿਹੜੀ ਭੁੱਖਮਰੀ ਸੀ, ਦੇਸ਼ ਠੂਠਾ ਫੜ ਕੇ ਤੁਰਿਆ ਫਿਰਦਾ ਸੀ, ਸਾਡੇ ਆਗੂਆਂ ਨੂੰ ਦੂਜੇ ਦੇਸ਼ਾਂ ਮੂਹਰੇ ਸ਼ਰਮਸਾਰ ਹੋਣਾ ਪੈਂਦਾ ਸੀ, ਮੈਂ ਉਸ ਕਰਕੇ ਲਿਆਂਦਾ ਸੀਗਾ, ਜਿਹਨੂੰ ਕਿ ਬਾਅਦ ਦੇ ਵਿੱਚ ਨਵਿਆਉਣ ਦੀ ਲੋੜ ਸੀ, ਫਸਲੀ ਵਿਭਿੰਨਤਾ ਵੱਲ ਲਿਜਾਣ ਦੀ ਲੋੜ ਸੀ, ਹੋਰ ਫਸਲਾਂ ਪੈਦਾ ਕਰਨ ਵੱਲ ਲੋੜ ਸੀ। ਤੇ ਇਹ ਸਾਡੇ ਆਗੂ ਇੰਨੇ ਖੋਟੇ ਆ ਨੀਅਤ ਦੇ, ਇਹਨਾਂ ਨੂੰ ਪਤਾ ਲੱਗ ਗਿਆ ਕਿ ਜੇਕਰ ਆਪਾਂ ਇਸ ਗੱਲ ਮਗਰ ਜਾਵਾਂਗੇ, ਫਸਲੀ ਵਿਭਿੰਨਤਾ ਮਗਰ ਜਾਵਾਂਗੇ, ਤੇ ਫਿਰ ਪੰਜਾਬ ਦਾ ਪਾਣੀ ਕਿਹਨੇ ਖਾਲੀ ਕਰਨਾ ਸੀਗਾ? ਫਿਰ ਤਾਂ ਅਸੀਂ ਹੋਰ ਫਸਲਾਂ ਬੀਜਦੇ ਨਾ ਜਿਹੜੀਆਂ ਸਾਡੀਆਂ ਵਿਕਦੀਆਂ, ਜਿਨ੍ਹਾਂ ਤੇ MSP ਹੁੰਦਾ, ਜਾਂ ਜਿਨ੍ਹਾਂ ਦੇ ਪਤਾ ਹੁੰਦਾ ਕਿ ਇਹਦਾ ਬਈ ਰੋਲਣੀ ਨੀ ਗੀ। ਫਿਰ ਤਾਂ ਅਸੀਂ ਉਹ ਫਸਲਾਂ ਵੱਲ ਜਾਂਦੇ। ਇਹਨਾਂ ਦੀ ਨੀਅਤ ਦੀ ਖੋਟ ਕਰਕੇ, ਔਰ ਐਂਟੀ ਪੰਜਾਬ ਹੋਣ ਕਰਕੇ, ਐਂਟੀ ਪੰਜਾਬੀਅਤ, ਐਂਟੀ ਪੰਜਾਬ ਦੇ ਲੋਕ ਹੋਣ ਕਰਕੇ, ਇਹਨਾਂ ਨੇ ਝੋਨਾ ਸਾਡੇ ਤੇ ਥੋਪੀ ਰੱਖਿਆ। ਅੱਜ ਅਸੀਂ ਉਸੇ ਝੋਨੇ ਨੇ, ਜਿਹੜੇ ਝੋਨੇ ਨੇ ਸਾਨੂੰ ਬਰਬਾਦ ਕੀਤਾ, ਸਾਨੂੰ ਉਹਦੇ ਦੇ ਲਈ MSP ਜਾਂ ਹੋਰ ਫਸਲਾਂ ਲਈ MSP ਮੰਗਣੀ ਪੈਂਦੀ ਹੈ, ਪੈ ਰਹੀ ਹੈ। ਅਸੀਂ ਫਸਲੀ ਵਿਭਿੰਨਤਾ ਵਾਲੀ ਤਾਂ ਡਿਬੇਟ ਦੀ ਹਲੇ ਨਹੀਂ ਆ ਰਹੇ। ਔਰ ਜਿਹੜੇ ਮੰਤਰੀ ਨੇ, ਜਿਹੜੇ 2 ਆਏ ਸੀ ਚੰਡੀਗੜ੍ਹ, ਜਿਨ੍ਹਾਂ ਦੇ ਨਾਲ ਸਹਿਮਤੀ ਨਹੀਂ ਬਣੀ, ਹਾਈ ਕੋਰਟ ਨੇ ਖੱਟਰ ਸਰਕਾਰ ਨੂੰ ਪੁੱਛਿਆ, ਹਾਈ ਕੋਰਟ ਨੇ, ਉਹ ਕਹਿੰਦੇ ਤੁਹਾਡੀ ਜ਼ਰੂਰਤ ਕਿਵੇਂ ਹੋਈ ਹਾਈਵੇ ਬਲੌਕ ਕਰਨ ਦੀ? ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, NHAI, ਉਹਦਾ ਜਿਹੜਾ ਐਕਟ ਹੈ, ਉਹਦਾ ਜਿਹੜਾ ਕਾਨੂੰਨ ਆ, ਉਹਦਾ ਜਿਹੜਾ ਖਰੜਾ ਹੈ, ਤੁਸੀਂ ਕਿਸੇ ਵੀ ਹਾਈਵੇ ਨੂੰ ਜਾਮ ਕਰਦੇ ਹੋ, ਤੁਹਾਡੇ ਤੇ ਪਰਚਾ ਪੈ ਜਾਂਦਾ ਹੈ। ਸੁਖਬੀਰ ਬਾਦਲ, ਵਿਕਰਮ ਮਜੀਠੀਆ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਪੁੱਛ ਕੇ ਵੇਖੋ, ਜਿਨ੍ਹਾਂ ਨੇ ਹਰੀਕੇ ਧਰਨਾ ਲਾਇਆ ਸੀ ਕਾਂਗਰਸ ਦੀ ਸਰਕਾਰ ਦੇ ਵਿੱਚ, ਉਹਨਾਂ ਨੂੰ ਤਰੀਕਾਂ ਭੁਗਤਣੀਆਂ ਪਈਆਂ ਉਸ ਪਰਚੇ ਦੇ ਵਿੱਚ। ਤੇ ਖੱਟਰ ਸਰਕਾਰ ਨੂੰ ਇਹਨਾਂ ਨੇ ਪੁੱਛਿਆ, ਹਾਈ ਕੋਰਟ ਨੇ, ਉਹ ਕਹਿੰਦੇ ਕਿ ਤੁਸੀਂ ਦੱਸੋ ਸਹੀ, ਤੁਸੀਂ ਕਿਹੜੇ ਐਕਟ, ਕਿਹੜੇ ਕਾਨੂੰਨ ਦੇ ਤਹਿਤ ਹਾਈਵੇ ਬਲੌਕ ਕੀਤੇ ਆ? ਪਰ ਕੀ ਅਸੀਂ ਉਹਦੇ ਤੇ ਚਰਚਾ ਕਰਦੇ ਹਾਂ? ਖੱਟਰ ਨੂੰ ਇਹ ਕਿਹਨੇ ਅਧਿਕਾਰ ਦਿੱਤਾ ਕਿ ਉਹ ਸਾਡੇ ਪਿੰਡਾਂ ਦੇ ਵਿੱਚ ਖੜੇ ਲੋਕਾਂ ਦੇ ਡਰੋਨ ਦੇ ਨਾਲ ਜਿਹੜਾ ਉਹ ਸਿੱਟੀ ਜਾਵੇ ਅੱਗ ਲਾਉਣ ਵਾਲੇ ਬੰਬ, ਜਾਂ ਧਮਾਕਾ ਖੇਜ ਸਮੱਗਰੀ, ਜਾਂ ਅਥਰੂ ਗੈਸ ਦੇ ਗੋਲੇ? ਇੱਕ ਪਾਸੇ ਇਹਨਾਂ ਦਾ ਰਾਜਪਾਲ ਤੁਰਿਆ ਫਿਰਦਾ ਬਾਰਡਰ ਤੇ, ਕਹਿੰਦਾ ਜੀ ਡਰੋਨ ਦੇ ਨਾਲ ਨਸ਼ਾ ਆਉਂਦਾ, ਤੇ ਤੁਸੀਂ ਡਰੋਨ ਦੇ ਨਾਲ ਸਾਡੇ ਲੋਕਾਂ ਨੂੰ ਫੁੰਡ ਰਹੇ ਹੋ। ਸੋ ਕਹਿਣ ਤੋਂ ਭਾਵ ਇਹ ਹੈ ਕਿ ਬੇਸ਼ੱਕ ਕਿਸਾਨ ਅੰਦੋਲਨ ਹੈ, ਬੇਸ਼ੱਕ ਜੋ ਮਰਜ਼ੀ ਹੈ, ਬੇਸ਼ੱਕ ਲੋਕ ਮੰਗਾਂ ਦੇ ਲਈ ਖੜੇ ਨੇ, ਪਰ ਅਸਲ ਦੇ ਵਿੱਚ ਸਾਨੂੰ ਸਾਰੇ ਪੰਜਾਬੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਸਾਨੂੰ ਅਲੱਗ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ, ਸਾਨੂੰ ਇੱਕ ਹੋਰ ਭਾਵਨਾ ਦੇ ਨਾਲ ਦੇਖਿਆ ਜਾਂਦਾ, ਹੋਰ ਸ਼ੀਸ਼ੇ ਰਾਹੀਂ ਸਾਨੂੰ ਹੋਰ ਸੂਈ ਦੇ ਨਖਾਰੇ ਥਾਣੀ ਕੱਢਿਆ ਜਾਂਦਾ। ਔਰ ਜਿੰਨੀ ਛੇਤੀ ਅਸੀਂ ਇਹ ਗੱਲ ਸਮਝਾਂਗੇ, ਉਨੀ ਛੇਤੀ ਅਸੀਂ ਸਟੇਟ ਦੀ ਮੈਕੈਨਿਜ਼ਮ ਨੂੰ ਸਮਝਾਂਗੇ। ਮੈਕੈਨਿਜ਼ਮ ਸਮਝਣ ਦੀ ਲੋੜ ਹੈ ਕਿ ਇੱਕ ਬੰਦਾ ਜਿਹਦੇ ਹੱਥ ਦੇ ਵਿੱਚ ਇੱਕ ਝੰਡਾ ਤੇ ਇੱਕ ਡੰਡਾ ਹੈ, ਤੁਸੀਂ ਉਸ ਬੰਦੇ ਦੇ ਕੱਪੜਿਆਂ ਨੂੰ ਅੱਗ ਲਾ ਰਹੇ ਹੋ। ਇਸ ਤਰ੍ਹਾਂ ਤਾਂ ਬ੍ਰਿਟਿਸ਼ ਸਾਮਰਾਜ ਦੇ ਵਿੱਚ ਹੁੰਦਾ ਸੀ, ਜਦੋਂ ਐਲਾਨੀਆਂ ਗੁਲਾਮੀ ਸੀ। ਪਰ ਅੱਜ ਤਾਂ ਐਲਾਨੀਆਂ ਆਜ਼ਾਦੀ ਹੈ, ਅੱਜ ਤਾਂ ਐਲਾਨੀਆਂ ਡੈਮੋਕ੍ਰੈਟਿਕ ਸਿਸਟਮ ਹੈ। ਸੋ ਬਹੁਤ ਮਾੜੀ ਗੱਲ ਹੈ, ਕਿਸਾਨਾਂ ਦੇ ਨਾਲ ਜੋ ਕੁਛ ਹੋਇਆ, ਜੋ ਵਾਪਰਿਆ, ਬਹੁਤ ਜ਼ਿਆਦਾ ਇਹਨਾਂ ਨੇ ਹੱਦਾਂ ਲੰਘ ਚੁੱਕੇ ਨੇ ਇਹ। ਇਸੇ ਕਰਕੇ ਜਿਹੜੀਆਂ ਜਥੇਬੰਦੀਆਂ ਨੇ ਹਲੇ ਤੱਕ ਸਮਰਥਨ ਨਹੀਂ ਸੀ ਦਿੱਤਾ, ਉਹ ਵੀ ਜਥੇਬੰਦੀਆਂ ਨੇ ਚਾਲੇ ਪਾ ਦਿੱਤੇ ਨੇ, ਉਹ ਵੀ ਤੁਰ ਪਏ ਨੇ ਪਿੰਡਾਂ ਤੋਂ। ਇਸ ਟਾਈਮ 5000 ਟਰਾਲੀ ਹੈ ਜਿਹੜੀ ਕਿ ਸ਼ੰਭੂ ਤੇ ਖੜੀ ਹੈ, ਵੱਖ-ਵੱਖ ਖਨੌਰੀ ਤੇ ਵੀ ਇਕੱਠ ਹੈ, ਡੱਬ ਵਾਲੀ ਤੇ ਵੀ ਇਕੱਠ ਹੈ। ਔਰ ਕਿਸਾਨ ਆਗੂਆਂ ਨੇ ਕਹਿ ਦਿੱਤਾ ਕਿ ਤੁਸੀਂ ਸਾਡੇ ਸਬਰ ਦਾ ਇਮਤਿਹਾਨ ਲੈ ਰਹੇ ਹੋ, ਅਸੀਂ ਅਗਲੀ ਰਣਨੀਤੀ ਜਿਹੜੀ ਆ ਉਹ ਉਲੀਕਾਂਗੇ ਤੇ ਉਸ ਤੋਂ ਬਾਅਦ ਚਾਲੇ ਪਾਵਾਂਗੇ। 3 ਲੇਅਰਾਂ ਤੋੜ ਦਿੱਤੀਆਂ, ਮਲਟੀ ਲੇਅਰ ਹੈ। ਜਿਹੜੀਆਂ ਇਹਨਾਂ ਨੇ ਲਾਈਆਂ ਸੀ ਕਿੱਲਾਂ ਤੇ ਮੇਖਾਂ, ਉਹ ਸਾਰੀਆਂ ਉੱਥੋਂ ਪੱਟ ਦਿੱਤੀਆਂ, ਥੋੜੀਆਂ ਜਿਹੀਆਂ ਰਹਿ ਗਈਆਂ ਮਹਿਜ਼। ਜਿਹੜੇ ਲੋਕ ਉੱਥੇ ਕਵਰ ਕਰ ਰਹੇ ਨੇ ਉਹਨਾਂ ਨੂੰ ਜ਼ਿਆਦਾ ਪਤਾ। ਉਹਨਾਂ ਨੇ ਜਿਹੜੀ ਸੀਮੈਂਟਡ ਬੈਰੀਕੇਡਿੰਗ ਕੀਤੀ ਸੀਗੀ ਮਲਟੀ ਲੇਅਰ ਦੀ, ਉਹਨਾਂ ਨੇ ਤੋੜ ਦਿੱਤੀ ਹੈ। ਸਿਰਫ 3 ਲੇਅਰਾਂ ਰਹਿ ਗਈਆਂ ਨੇ। ਟਰਾਲੇ ਖੜੇ ਨੇ, ਕੰਟੇਨਰ ਖੜੇ ਨੇ, ਕਿੰਨੇ ਕੁ ਔਖੇ ਭਾਰੇ ਨੇ ਕਿਸਾਨਾਂ ਦੇ ਲਈ। ਸੋ ਸਮਾਂ ਸਮਾਪਤ ਹੋ ਗਿਆ। ਗੱਲਾਂ ਹੋਰ ਬਹੁਤ ਸੀ ਇਸ ਅੰਦੋਲਨ ਬਾਬਤ, ਕਿਸਾਨੀ ਬਾਬਤ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।